ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 30 ਜਨਵਰੀ 2014 17 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ 30 ਜਨਵਰੀ ਦਾ ਦਿਨ ਹੈ ਜੀ, ਤੇ ਭਾਰਤ ਭਰ 'ਚ ਜਿਨ੍ਹਾਂ ਨੇ ਗਾਂਧੀ ਨੂੰ ਫਾਦਰ ਬਣਾਇਆ ਹੋਇਆ ਨੇਸ਼ਨ ਦਾ, ਜੀ ਉੱਥੇ ਦੁਪਹਿਰੇ ਘੁੱਗੂ ਵੱਜਿਆ ਹੋਏਗਾ ਕਿ ਜੀ ਸਾਇਲੈਂਸ ਜੀ, ਕਿ ਔਰ ਇਹਦਾ ਘੁੱਗੂ ਇਸ ਲਈ ਵੱਜਦਾ ਹੈ ਕਿ 30 ਜਨਵਰੀ 1948 ਨੂੰ ਮੋਹਨਦਾਸ ਕਰਮਚੰਦ ਗਾਂਧੀ ਨੂੰ ਮਹਾਰਾਸ਼ਟਰ ਦੇ ਇੱਕ ਬ੍ਰਾਹਮਣ ਨਥੂਰਾਮ ਗੋਡਸੇ ਨੇ ਪ੍ਰਾਰਥਨਾ ਸਭਾ ਦੇ ਵਿੱਚ ਬਿਰਲਾ ਮੰਦਿਰ ਜਿੱਥੇ ਕਿ ਉਹ ਰੈਗੂਲਰਲੀ ਉੱਥੇ ਆਪਣੀ ਸਭਾ ਕਰਦਾ ਸੀ, ਉਸ ਦੇ ਵਿੱਚ ਗੋਲੀਆਂ ਦੇ ਨਾਲ ਭੁੰਨਿਆ ਜੀ। ਔਰ ਇਹਦੇ 'ਚ ਇਹ ਵੀ ਲੱਗੇਗਾ ਸਾਡੇ ਕੁਝ ਦਰਸ਼ਕਾਂ ਨੂੰ ਵੀ ਇਹਦੇ 'ਚ ਐਸਾ ਕਿਹੜਾ ਅਹਿਮ ਮੁੱਦਾ ਹੈ ਕਿਉਂਕਿ 30 ਜਨਵਰੀ 1948 ਨੂੰ ਇਹ ਵਾਕਿਆ ਹੋਇਆ ਜੀ। ਔਰ ਪਿਛਲੇ ਲਗਭਗ ਲਗਾਤਾਰ 64 ਸਾਲ ਤੋਂ ਜਿਹੜਾ ਇਹ ਲਗਾਤਾਰਤਾ ਨਾਲ ਜਿਨ੍ਹਾਂ ਦਾ ਬਾਪੂ ਹੈ ਉਹ ਦੁਹਰਾਉਂਦੇ ਨੇ ਜੀ। ਪਰ ਸਾਡੇ ਲਈ ਇਹ ਚੀਜ਼ਾਂ ਇਸ ਲਈ ਕਿਉਂਕਿ ਪਹਿਲੀ ਗੱਲ ਜੋ ਕੁਝ 80 ਨਵੰਬਰ 84 ਦੇ ਵਿੱਚ ਜਾਂ ਜੂਨ 84 ਦੇ ਵਿੱਚ ਜਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ 10-12 ਸਾਲ ਜਿਸ ਨਸਲਕੁਸ਼ੀ ਦਾ ਸ਼ਿਕਾਰ ਹੋਏ ਜੀ, ਸੋ ਇਹ ਜ਼ਰੂਰੀ ਬਣਦਾ ਹੈ ਕਿ ਅਸੀਂ ਇਹ ਦੇਖੀਏ ਕਿ ਜਦੋਂ ਇੰਦਰਾ ਗਾਂਧੀ ਨੂੰ ਜਿਹੜਾ ਉਹ ਮਾਰਿਆ ਜਾਂਦਾ ਹੈ ਤੇ ਉਸ ਦੇ ਰਿਐਕਸ਼ਨ ਦੇ ਵਿੱਚ ਹੁਣ ਕਿਉਂਕਿ ਅੱਜ ਕੱਲ੍ਹ ਇਹ ਬੜੀ ਚਰਚਾ ਦਾ ਵਿਸ਼ਾ ਹੈ ਰਾਹੁਲ ਗਾਂਧੀ ਦਾ ਇੰਟਰਵਿਊ ਜਿਹਦੇ 'ਚ ਉਹਨੇ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਮਾਫੀ ਕਾਹਦੀ ਮੰਗਾ, ਮੈਂ ਤਾਂ ਬਹੁਤ ਛੋਟਾ ਸੀ। ਤੇ ਕੁਝ ਕਾਂਗਰਸੀ ਜਿਹੜੇ ਨੇ ਇਹਦੇ 'ਚ ਹੋਣਗੇ ਜੀ ਜੀ ਆਪਣੇ ਬਾਪੂ ਦਾ ਨਾਮ ਨੂੰ ਯਾਦ ਨਹੀਂ ਰਿਹਾ, ਰਾਜੀਵ ਗਾਂਧੀ ਦਾ। ਹੁਣ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ ਆਪਣਾ ਪਹਿਲਾ ਇਕੱਠ ਉਹ ਬੋਟ ਕਲੱਬ ਦੇ ਵਿੱਚ ਕਰਦਾ ਹੈ ਰਾਜੀਵ ਗਾਂਧੀ ਜੀ, ਔਰ ਬੜੇ ਜਿਹੜਾ ਫਖਰ ਦੇ ਨਾਲ ਉਹ ਕਹਿੰਦਾ ਹੈ ਕਿ ਜੀ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਇੰਨੇ ਕੁ ਦੇ ਨਾਲ ਹਜ਼ਾਰਾਂ ਸਿੱਖਾਂ ਦੇ ਡੁੱਲੇ ਖੂਨ ਨੂੰ ਉਹ ਇੱਕੋ ਹੀ ਇਸ ਜ਼ੁਮਰੇ ਦੇ ਵਿੱਚ ਮੇਟ ਕੇ ਰੱਖ ਦਿੰਦਾ ਜੀ। ਹੁਣ ਮੇਰੇ ਮਨ ਦੇ ਵਿੱਚ ਅੱਜ ਸਵੇਰੇ ਇਹ ਖਿਆਲ ਆ ਰਿਹਾ ਸੀ ਕਿ ਇੰਦਰਾ ਗਾਂਧੀ ਜਿਹਨੇ ਗਾਂਧੀ ਦਾ ਲਕਬ ਉਹਨੇ ਜਾਂ ਉਹਦੇ ਘਰ ਵਾਲੇ ਫਿਰੋਜ਼ ਗਾਂਧੀ ਨੇ ਗਾਂਧੀ ਤੋਂ ਡਰਾ ਕੀਤਾ ਤਾਂ ਕਿ ਗਾਂਧੀ ਲੋਕਾਂ 'ਚ ਵਿਕਦਾ ਸੀ ਉਹ ਵੀ ਵੇਚਣ ਜੀ ਜੀ। ਤੇ ਇੰਦਰਾ ਗਾਂਧੀ ਗਾਂਧੀ ਤੋਂ ਵੱਡੀ ਤਾਂ ਨਹੀਂ ਸੀ, ਚਲੋ ਹਿੰਦੂਆਂ ਦੇ ਕੰਟੈਕਸਟ 'ਚ ਸਮਝ ਲਓ, ਉਹ ਤਾਂ ਰਾਦਰੂ ਦੇ ਨਾਂ ਨੂੰ ਵੇਚਿਆ, ਅੱਜ ਵੀ ਵੇਚ ਰਹੇ ਨੇ। ਰਾਹੁਲ ਗਾਂਧੀ ਦਾ ਗਾਂਧੀ ਨਾਲ ਕੀ ਸੰਬੰਧ ਜੀ ਜੀ। ਤੇ ਜੇ ਸੱਚਮੁੱਚ ਹੀ ਵੱਡੇ ਵ੍ਰਿਕਸ਼ ਦੇ ਗਿਰਨ ਦੇ ਨਾਲ ਧਰਤੀ ਕੰਬਦੀ ਹੈ ਡਿੱਗਣ ਦੇ ਨਾਲ ਜੀ, ਫਿਰ ਗਾਂਧੀ ਨੂੰ ਮਾਰਨ ਵਾਲਾ ਨਥੂਰਾਮ ਗੋਡਸੇ ਇੱਕ ਮਹਾਰਾਸ਼ਟਰ ਦਾ ਬ੍ਰਾਹਮਣ ਸੀ ਔਰ ਜਿੰਨਾ ਗਾਂਧੀ ਪਪੂਲਰ ਸੀ ਔਰ ਜਿਵੇਂ ਗਾਂਧੀ ਨੂੰ ਫਾਦਰ ਆਫ ਦਾ ਨੇਸ਼ਨ ਬਣਾਇਆ ਹੋਇਆ ਸੀ, ਸਾਰੀ ਆਜ਼ਾਦੀ ਲੈਣ ਦਾ ਕ੍ਰੈਡਿਟ ਗਾਂਧੀ ਨੂੰ ਦਿੱਤਾ ਜਾਂਦਾ ਹੈ ਜੀ। ਫਿਰ ਤਾਂ ਗਾਂਧੀ ਦੇ ਮਰਨ ਤੋਂ ਬਾਅਦ ਹਿੰਦੁਸਤਾਨ 'ਚ ਕੋਈ ਬ੍ਰਾਹਮਣ ਜਿਉਂਦਾ ਨਹੀਂ ਸੀ ਬਚਣਾ ਚਾਹੀਦਾ ਜੀ ਜੀ ਕਿ ਜੀ ਇੱਕ ਬ੍ਰਾਹਮਣ ਨੇ ਇੱਕ ਬਾਣੀਏ ਨੂੰ ਮਾਰਿਆ, ਗੱਲ ਤਾਂ ਇਹੀ ਹੋਣੀ ਸੀ ਜੀ। ਲੇਕਿਨ ਉਦੋਂ ਧਰਤੀ ਕਿਉਂ ਨਹੀਂ ਕੰਬੀ? ਕੀ ਕਾਰਨ ਸੀ ਕਿ ਗਾਂਧੀ ਦੇ ਕੀ ਇਹਦਾ ਦਾਦਾ ਜਿਹੜਾ ਰਾਹੁਲ ਗਾਂਧੀ ਦਾ ਜਾਂ ਇੰਦਰਾ ਗਾਂਧੀ ਦਾ ਪਿਓ ਨਾਨਾ ਇਹਦਾ ਜੀ, ਉਹ ਵੀ ਇਹਦੀ ਦਾਦੀ ਜਿਹੜਾ ਉਹ ਵੀ ਇਨਵੋਲਵ ਸੀ ਇਸ ਸਾਰੇ ਦੇ ਵਿੱਚ। ਨਹਿਰੂ ਜੀ ਗਾਂਧੀ ਦੇ ਮਰਡਰ 'ਚ ਕੀ ਪਟੇਲ ਦਾ ਕੀ ਰੋਲ ਸੀ ਉਸ ਸਾਰੇ 'ਚ? ਕਿਉਂਕਿ ਅੱਜ ਇੱਕ BBC ਦੀ ਖਬਰ ਸੀ ਕਿ ਜਿੱਥੇ ਨਥੂਰਾਮ ਗੋਡਸੇ ਨੂੰ ਰੱਖਿਆ ਗਿਆ ਜਦੋਂ ਇੱਥੋਂ ਦਿੱਲੀ ਤੋਂ ਉਹਨੂੰ ਕੱਢਿਆ ਗਿਆ ਬੰਬੇ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਜੀ ਇੱਥੇ ਅਜੇ ਉਹਨਾਂ ਦੇ ਵਿੱਚੋਂ ਬਹੁਤ ਸਾਰਾ ਰੈਕਰਡ ਹੈ ਜਿਹੜਾ ਅਜੇ ਤੱਕ ਕਦੇ ਡੀਕਲਾਸੀਫਾਈ ਨਹੀਂ ਕੀਤਾ ਗਿਆ, ਜਿਹਦੇ 'ਚ ਬਹੁਤ ਸਾਰੀਆਂ ਇੰਟੀਮੇਟ ਡੀਟੇਲਸ ਨੇ ਕਿ ਗਾਂਧੀ ਦੀ ਅਸੈਸੀਨੇਸ਼ਨ ਦੇ ਪਿੱਛੇ ਹੋਰ ਕੀ ਕੀ ਸੀ ਜਾਂ ਕੀ ਕੀ ਹੋ ਸਕਦਾ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਥੂਰਾਮ ਗੋਡਸੇ ਦਾ ਸਬੰਧ RSS ਦੇ ਨਾਲ ਸੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਲ ਜੀ। ਉਹਨਾਂ ਦਾ ਆਈਡੀਆਲੋਗ ਸਾਵਰਕਰ, ਜਿਹਨੂੰ ਪਹਿਲਾਂ ਕੰਸਪੀਰੇਸੀ ਦੇ ਵਿੱਚ ਰੱਖਿਆ ਗਿਆ ਸੀ, ਜਿਹਨੂੰ ਹੁਣ ਇਹ ਵੀਰ ਸਾਵਰਕਰ ਕਹਿ ਕੇ ਤੇ ਅਟਲ ਬਿਹਾਰੀ ਵਾਜਪਾਈ ਔਰ ਦੂਸਰਿਆਂ ਨੇ ਪਾਰਲੀਮੈਂਟ 'ਚ ਵੀ ਉਹਦਾ ਬੁੱਤ ਲਾਇਆ, ਅੰਡੇਮਾਨ ਨਿਕੋਬਾਰ ਜੇਲ੍ਹ ਦਾ ਨਾਂ ਵੀ ਉਹਦੇ ਨਾਂ ਤੇ ਰੱਖਿਆ, ਲੇਕਿਨ ਉਹ ਗਾਂਧੀ ਮਰਡਰ ਕੰਸਪੀਰੇਸੀ ਦੇ ਵਿੱਚ ਵੀ ਸ਼ਾਮਲ ਸੀ। ਇਸੇ ਤਰ੍ਹਾਂ ਪਟੇਲ, ਹੁਣ ਇਹ ਤੁਸੀਂ ਦੇਖੋ ਵੀ ਫਰਾਡ ਜਾਂ ਪਖੰਡ ਕੀ ਹੁੰਦਾ ਹੈ ਕਿ ਪਟੇਲ ਦੀ ਇੰਨੀ ਉੱਚੀ ਮੂਰਤੀ ਲਾਉਣੀ ਹੈ ਕਿ ਦੁਨੀਆ 'ਚ ਪਹਿਲਾਂ ਕੋਈ ਮੂਰਤੀ ਨਹੀਂ ਬਣੀ ਜੀ।
2100 ਕਰੋੜ ਖਰਚ ਕਰਨ ਲਈ ਜੇ ਭਾਰਤ ਭਰ ਚੋਂ ਅਸੀਂ ਲੋਹਾ ਇਕੱਠਾ ਕਰਨਾ ਹੈ, ਮਿੱਟੀ ਇਕੱਠੀ ਕਰਨੀ ਹੈ। ਹੁਣ ਪਟੇਲ ਜਿਹੜਾ ਹੈ ਉਹ ਕਾਂਗਰਸ ਦਾ ਲੀਡਰ ਹੈ, ਹੋਮ ਮਿਨਿਸਟਰ ਸੀ ਜਦੋਂ ਗਾਂਧੀ ਦਾ ਮਰਡਰ ਹੋਇਆ ਜੀ। ਗਾਂਧੀ ਦੇ ਮਰਡਰ ਲਈ ਆਰਐਸਐਸ ਔਰ ਜਨਸੰਘ ਨੂੰ ਦੋਸ਼ੀ ਠਹਿਰਾਇਆ ਗਿਆ। ਉਸ ਦੇ ਉੱਤੇ ਪਾਬੰਦੀ ਲੱਗੀ। ਆਰਐਸਐਸ ਤੇ ਕਿੰਨੀ ਦੇਰ ਪਾਬੰਦੀ ਰਹੀ, ਪਰ ਪਾਬੰਦੀ ਲਾਉਣ ਵਾਲਾ ਪਟੇਲ ਸੀ। ਹੁਣ ਜਾਂ ਤਾਂ ਇਹਨਾਂ ਦੇ ਅੰਦਰੂਨੀ ਡਾਕੂਮੈਂਟਸ ਦੇ ਵਿੱਚ ਇਹ ਹੈ ਵੀ ਪਟੇਲ ਹੀ ਆਰਐਸਐਸ ਦਾ ਜਿਹੜਾ ਉਸਨੇ ਕੰਮ ਕੀਤਾ ਨਥੂਰਾਮ ਗੋਡਸੇ ਤੋਂ ਮਰਵਾਉਣ ਦਾ, ਕਿ ਉਹਦੇ ਕੋਲ ਐਜ਼ ਏ ਹੋਮ ਮਿਨਿਸਟਰ ਜਾਣਕਾਰੀ ਸੀ ਕਿ ਵੀ ਗਾਂਧੀ ਦੀ ਅਸੈਸੀਨੇਸ਼ਨ ਹੋਣੀ ਹੈ, ਕਰਨੀ ਹੈ ਜੀ, ਲੇਕਿਨ ਉਸਨੇ ਉਹ ਸਾਰੀ ਜਾਣਕਾਰੀ ਦਬਾ ਦਿੱਤੀ, ਉਹਨੂੰ ਪ੍ਰੋਪਰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ। ਇਹੀ ਕਾਰਨ ਹੈ ਕਿ ਵੀ ਪਟੇਲ ਜਿਹੜਾ ਇਹਨਾਂ ਦਾ ਆਈਕਨ ਬਣ ਗਿਆ ਅੱਜ ਦੇ ਜਨਸੰਘੀਆਂ ਦਾ, ਅੱਜ ਦੀ ਬੀਜੇਪੀ ਦਾ। ਜੀ ਜੀ। ਅਦਰਵਾਈਜ਼ ਪਟੇਲ ਦੀ, ਜੇ ਪਟੇਲ ਸੈਕੂਲਰ ਹੈ, ਕਾਂਗਰਸੀ ਹੈ, ਗਾਂਧੀ ਦੀ ਆਈਡੀਓਲੋਜੀ ਨਾਲ ਸੰਬੰਧਿਤ ਹੈ, ਫਿਰ ਉਹ ਆਰਐਸਐਸ ਦਾ ਚਹੇਤਾ ਕਿਵੇਂ ਹੋ ਗਿਆ, ਨਰਿੰਦਰ ਮੋਦੀ ਦਾ ਚਹੇਤਾ ਕਿਵੇਂ ਹੋ ਗਿਆ ਜੀ। ਸੋ ਜ਼ਾਹਰ ਹੈ ਕਿ ਜੇ ਗਾਂਧੀ ਦੇ ਮਰਨ ਤੋਂ ਬਾਅਦ ਕਿਸੇ ਬ੍ਰਾਹਮਣ ਦੇ ਉੱਤੇ ਕਿਸੇ ਨੇ ਅਟੈਕ ਨਹੀਂ ਕੀਤਾ ਹਿੰਦੁਸਤਾਨ 'ਚ ਕਿ ਜੀ ਕਿ ਇੱਕ ਬ੍ਰਾਹਮਣ ਨੇ ਬਾਣੀਆਂ ਨੂੰ ਮਾਰਿਆ, ਫਿਰ ਤਾਂ ਫਿਲਾਸਫੀ ਖਤਮ ਹੋ ਜਾਂਦੀ ਹੈ ਕਿ ਜੀ ਤੁਸੀਂ ਇਸ ਲਈ ਕਿ ਜੀ ਹਿੰਦੂ ਬਹੁਤ ਨਾਰਾਜ਼ ਸੀ ਕਿ ਜੀ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ, ਪਹਿਲਾ ਪਾਰਟ ਜੀ। ਦੂਸਰਾ ਅਸੀਂ ਦੇਖਦੇ ਹਾਂ ਵੀ ਜਦੋਂ ਵੀ ਕਿਤੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ, ਉਹਨਾਂ ਦਾ ਦਿਨ ਅਕਾਲ ਤਖਤ ਤੇ ਮਨਾਇਆ ਜਾਂਦਾ ਹੈ, ਜੇ ਕਿ ਜਿਹੜਾ ਕਿ ਸਿੱਖਾਂ ਦਾ ਮੁਕਾਮ ਹੈ, ਤੇ ਮੀਡੀਆ ਦੇ ਵਿੱਚ ਰੌਲਾ ਪਾਇਆ ਹੁੰਦਾ ਹੈ, ਬਿਆਨ ਦਿੱਤੇ ਹੁੰਦੇ ਨੇ। ਹੁਣ ਜੇ ਇੱਕ ਫਿਲਮ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦੇ ਉੱਤੇ ਭਾਈ ਕੇਹਰ ਸਿੰਘ ਤੇ ਬਣੀ ਆ, ਉਹਨੂੰ ਇੰਡੀਅਨ ਸੈਂਸਰ ਬੋਰਡ ਨੇ ਕਲੀਅਰ ਨਹੀਂ ਕੀਤਾ ਜੀ। ਲੇਕਿਨ ਨਥੂਰਾਮ ਗੋਡਸੇ ਦੀ ਯਾਦ, ਜਿਹਨੂੰ ਇਹ ਪੁੰਨਿਆ ਤਿਥੀ ਕਹਿੰਦੇ ਨੇ, ਪੁਣੇ ਦੇ ਵਿੱਚ ਔਰ ਬਾਕੀ ਸ਼ਹਿਰਾਂ ਦੇ ਵਿੱਚ ਲਗਾਤਾਰਤਾ ਨਾਲ ਹਰ ਸਾਲ ਮਨਾਈ ਜਾਂਦੀ ਹੈ ਜੀ। ਔਰ ਜਦੋਂ ਬੀਜੇਪੀ ਦੀ ਸਰਕਾਰ ਬਣੀ, ਨਥੂਰਾਮ ਗੋਡਸੇ ਦੇ ਉੱਤੇ ਡਰਾਮਾ ਵੀ ਬਣਿਆ, ਫਿਲਮ ਵੀ ਬਣੀ ਔਰ ਉਸ ਫਿਲਮ ਨੂੰ ਕਲੀਅਰੈਂਸ ਵੀ ਮਿਲੀ। ਹੁਣ ਜੇ ਨਥੂਰਾਮ ਗੋਡਸੇ ਤੇ ਫਿਲਮ ਬਣ ਸਕਦੀ ਹੈ, ਜਿਹਨੇ ਉਹਨਾਂ ਦੇ ਕੋਈ ਇੰਦਰਾ ਗਾਂਧੀ ਉਹਨਾਂ ਦੀ ਫਾਦਰ ਆਫ ਦਾ ਨੇਸ਼ਨ ਤਾਂ ਨਹੀਂ ਸੀ, ਇੱਕ ਪ੍ਰਾਈਮ ਮਿਨਿਸਟਰ ਸੀ, ਤੇ ਗਾਂਧੀ ਜਿਹਨੂੰ ਸਾਰਾ ਕ੍ਰੈਡਿਟ ਆਜ਼ਾਦੀ ਦਾ ਦਿੱਤਾ ਜਾਂਦਾ ਹੈ, ਉਹਦੇ ਕਾਤਲ ਤੇ ਤਾਂ ਫਿਲਮ ਵੀ ਬਣ ਸਕਦੀ ਹੈ, ਉਹਨੂੰ ਸੈਂਸਰ ਬੋਰਡ ਰੋਕਦਾ ਨਹੀਂ ਜੀ। ਪਬਲਿਕ ਡਰਾਮੇ ਡਿਸਪਲੇ ਕੀਤੇ ਜਾ ਸਕਦੇ ਨੇ ਲਗਾਤਾਰਤਾ ਨਾਲ। ਅੱਜ ਹੀ ਮੈਂ BBC ਦੀ ਰਿਪੋਰਟ ਦੇਖ ਰਿਹਾ ਸੀ ਕਿ ਲਗਾਤਾਰਤਾ ਨਾਲ ਹਰ ਸਾਲ ਪਬਲਿਕ ਫੰਕਸ਼ਨ ਹੁੰਦੇ ਰਹੇ ਨੇ, ਕੋਈ ਧਾਰਮਿਕ ਨਹੀਂ, ਪਬਲਿਕ, ਕਿਉਂਕਿ ਨਥੂਰਾਮ ਗੋਡਸੇ ਨੇ ਕੋਈ ਧਰਮ ਦਾ ਕੰਮ ਨਹੀਂ। ਜੇ ਬੇਅੰਤ ਸਿੰਘ, ਸਤਵੰਤ ਸਿੰਘ ਨੇ ਸੋਧਿਆ ਇੰਦਰਾ ਗਾਂਧੀ ਨੂੰ ਧਾਰਮਿਕ ਅਟੈਕ ਹੋਣ ਕਰਕੇ, ਇਸ ਲਈ ਉਹਨਾਂ ਦੀ ਯਾਦ ਫੰਕਸ਼ਨ ਗੁਰਦੁਆਰਿਆਂ 'ਚ ਹੁੰਦੇ ਨੇ, ਅਰਦਾਸ ਹੁੰਦੀ ਹੈ, ਅਖੰਡ ਪਾਠ ਹੁੰਦਾ ਜਿਹੜਾ ਧਾਰਮਿਕ ਹੈ, ਸੋ ਉੱਥੇ ਪੋਲੀਟੀਕਲ ਡਿਸਪਲੇ ਹੁੰਦਾ ਹੈ ਨਥੂਰਾਮ ਗੋਡਸੇ ਦਾ। ਉਹ ਸਾਰੇ ਨੂੰ ਜਿਹੜਾ ਹੈ ਉਹ ਕਦੇ ਕਿਸੇ ਨੇ ਨਹੀਂ ਲਿਆ ਕਿ ਵੀ ਇਹ ਕੀ ਹੈਗਾ। ਸੋ ਇਹ ਸਾਰੇ ਪਾਰਟ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਤੇ ਇਹ ਬਿਲਕੁਲ ਜ਼ਾਹਰ ਹੈ ਕਿ ਜੂਨ 84 ਵੀ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਨਵੰਬਰ 84 ਦਾ ਵੀ ਜਿਹੜੀ ਸਾਰੀ ਪਲੈਨਡ ਹੈ। ਔਰ ਸੰਗਤ ਸਿੰਘ ਜਿਹੜੇ ਹਿਸਟੋਰੀਅਨ ਨੇ, ਉਹਨਾਂ ਨੇ ਤਾਂ ਇਸ ਨੂੰ ਇਹ ਟਵਿਸਟ ਵੀ ਦਿੱਤੀ ਹੈ ਪੂਰੀ ਆਪਣੇ ਅੰਦਰੂਨੀ ਸਰੋਤਾਂ ਦੇ ਮੁਤਾਬਕ ਕਿ ਇਹ ਤਾਂ ਬਚਾਅ ਹੋ ਗਿਆ ਸਿੱਖਾਂ ਦਾ, ਕਿਉਂਕਿ ਨਵੰਬਰ ਦੇ ਪਹਿਲੇ ਹਫਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ 84 ਦੇ ਵਿੱਚ ਜੀ। ਔਰ ਜਿਹੜੀ ਇੰਦਰਾ ਗਾਂਧੀ ਦੀ ਪਲੈਨਿੰਗ ਸੀ, ਜਿਵੇਂ ਜੂਨ ਦੇ ਪਹਿਲੇ ਹਫਤੇ ਪੰਜਾਬ ਭਰ ਦੇ ਇਤਿਹਾਸਕ ਗੁਰਦੁਆਰਿਆਂ ਤੇ ਹਰਿਆਣਾ, ਹਿਮਾਚਲ ਹਮਲੇ ਕਰਕੇ, ਅਕਾਲ ਤਖਤ ਤੇ ਕਰਕੇ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਸੀ, ਬਾਹਰਲੇ ਸੂਬਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਿਆਂ ਤੇ ਅਟੈਕ ਕੀਤੇ ਜਾਣੇ ਸੀ ਔਰ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਜਿਹੜਾ ਹੈ ਉਹ ਬੁਚਰਿੰਗ ਕੀਤੀ ਜਾਣੀ ਸੀ, ਕਤਲੇਆਮ ਕੀਤੇ ਜਾਣੇ ਸੀ। ਔਰ ਇਹ ਗੱਲ ਵੀ ਬੇਅੰਤ ਸਿੰਘ ਹੋਰਾਂ ਦੇ ਨੋਟਿਸ 'ਚ ਆ ਗਈ, ਪਹਿਲਾਂ ਹੀ ਉਹਨਾਂ ਨੇ ਬਦਲਾ ਲੈਣ ਦਾ ਮਨ ਬਣਾਇਆ ਹੋਇਆ ਸੀ ਔਰ ਇਵੇਂ ਸਾਡਾ ਬਚਾਅ ਹੋ ਗਿਆ। ਸੋ ਅੱਜ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਡੁੱਲੇ ਖੂਨ ਦੇ ਨਾਲ ਇਹ ਮਜ਼ਾਕ ਕੀਤਾ ਜਾ ਰਿਹਾ ਹੈ, ਕਦੇ ਉਹ ਬੀਜੇਪੀ ਕੁਝ ਕਹਿ ਰਹੀ ਹੈ, ਕਾਂਗਰਸ ਕੁਝ ਕਹਿ ਰਹੀ ਹੈ, ਸੋ ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਗਾਂਧੀ ਨੂੰ ਮਾਰਨ ਦੇ ਵਿੱਚ ਜਿਨ੍ਹਾਂ ਦਾ ਹੱਥ ਹੈ ਉਹਨਾਂ ਨੂੰ ਹੀਰੋਆਈਜ਼ ਕੀਤਾ ਗਿਆ ਜੀ। ਬੇਸ਼ੱਕ ਨਥੂਰਾਮ ਗੋਡਸੇ ਨੂੰ ਫਾਂਸੀ ਦਿੱਤੀ ਗਈ ਬਾਅਦ ਦੇ ਵਿੱਚ ਔਰ ਇੱਕ ਹੋਰ ਨੂੰ ਫਾਂਸੀ ਦਿੱਤੀ ਗਈ, ਪਰ ਜਿਹੜੇ ਕੰਸਪੀਰੇਸੀ ਦੇ ਵਿੱਚ ਸ਼ਾਮਲ ਸੀ, ਨਥੂਰਾਮ ਗੋਡਸਾ ਤਾਂ ਇੱਕ ਵਰਕਰ ਸੀ ਜੀ ਜਿਸ ਤੋਂ ਕੰਮ ਲਿਆ ਗਿਆ, ਲੇਕਿਨ ਜਿਹੜੇ ਕੰਸਪੀਰੇਸੀ 'ਚ ਸ਼ਾਮਲ ਸੀ, ਸਾਵਰਕਰ ਵਰਗੇ ਲੋਕ ਜਿਹੜੇ ਰੀਅਲ ਉਹਨਾਂ ਦੇ ਹਿੰਦੂਤਵਾ ਦੇ ਆਈਡੀਆਲੌਗ ਸੀ, ਜਿਹੜੇ ਸਮਝਦੇ ਸੀ ਕਿ ਗਾਂਧੀ ਦਾ, ਹਾਲਾਂਕਿ ਉਹ ਇਹ ਸਮਝਦੇ ਸੀ ਕਿ ਗਾਂਧੀ ਸੌਫਟ ਹਿੰਦੂਤਵ ਹੈ, ਜਿੰਨੀ ਸਰਵਿਸ ਗਾਂਧੀ ਨੇ ਹਿੰਦੂਆਂ ਦੀ ਕੀਤੀ ਹੈ ਉਨੀ ਤਾਂ ਕਿਸੇ ਨੇ ਨਹੀਂ ਕੀਤੀ ਹੈ। ਔਰ ਇਹੀ ਕਾਰਨ ਹੈ
ਕਿ ਜਿਸ ਦਿਨ ਗਾਂਧੀ ਦੀ ਅਸੈਸੀਨੇਸ਼ਨ ਹੋਈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਤੋਂ ਜਿਹੜੀ ਹੈ ਉਹ ਟੈਲੀਗ੍ਰਾਮ ਭੇਜੀ ਕਿ ਕੰਡੋਲੈਂਸਿਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ M.K. ਗਾਂਧੀ। ਉਹ ਕਦੇ ਮਹਾਤਮਾ ਨਹੀਂ ਸੀ ਕਹਿੰਦੇ ਉਹਨੂੰ, ਉਹ ਤਾਂ ਉਹਨਾਂ ਦਾ ਤਾਂ ਇਹ ਫਰੇਜ਼ ਹੈ ਕਿ whenever Gandhi has come to meet me, he has come to cheat me। ਜਦੋਂ ਵੀ ਆਇਆ ਹੈ ਮੈਨੂੰ ਧੋਖਾ ਦੇਣ ਆਇਆ। ਸੋ M.K. ਗਾਂਧੀ, ਮੋਹਨਦਾਸ ਉਹਦਾ ਨਾਂ ਸੀ, ਕਰਮਚੰਦ ਉਹਦੇ ਪਿਓ ਦਾ ਨਾਂ ਸੀ। ਸੋ ਮੋਹਨਦਾਸ ਕਰਮਚੰਦ ਗਾਂਧੀ ਉਹਦਾ ਪੂਰਾ ਨਾਮ ਬਣਦਾ ਸੀ। ਸੋ ਇੱਕ ਪਾਸੇ ਇਹ ਬਿਲਕੁਲ ਜ਼ਾਹਰ ਹੈ ਕਿ ਇਹ ਜਿਹੜਾ ਇਸ ਕਿਸਮ ਦਾ ਵਰਤਾਰਾ ਸੀ ਗਾਂਧੀ ਦੇ ਨਾਲ ਜੋ ਹੋਇਆ, ਔਰ ਗਾਂਧੀ ਨੇ ਸਿੱਖਾਂ ਦੇ ਨਾਲ ਕੀ ਕੀਤਾ, ਉਹ ਅਸੀਂ ਅੱਜ ਤੋਂ 20-22 ਸਾਲ ਪਹਿਲਾਂ ਇੱਕ 32-33 ਪੇਜਿਸ ਦਾ ਪੈਂਫਲੇਟ ਜਿਹੜਾ ਉਹ ਛਾਪਿਆ ਸੀ, ਸਿਕਸ ਇਨ ਦਾ ਆਈਜ਼ ਆਫ ਗਾਂਧੀ, ਕਿ ਕਿਵੇਂ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ, ਕਿਵੇਂ ਉਹਨੇ ਪੰਜਾਬੀ ਜ਼ਬਾਨ ਗੁਰਮੁਖੀ ਬਾਰੇ, ਸਿੱਖ ਬੀਬੀਆਂ ਦੇ ਕਿਰਪਾਨ ਪਾਉਣ ਬਾਰੇ, ਸਿੱਖਾਂ ਦੇ ਅਡਰੇ ਧਰਮ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ ਸਮੇਂ-ਸਮੇਂ ਉਹਨੇ ਕੀ ਟਿੱਪਣੀਆਂ ਕੀਤੀਆਂ ਔਰ ਕਿਵੇਂ 47 ਤੋਂ 48 ਤੱਕ ਤੋਂ ਜਿਉਂਦਾ ਰਿਹਾ, ਅਗਸਤ ਤੋਂ ਬਾਅਦ 6-7 ਮਹੀਨੇ ਬਾਅਦ ਤੱਕ। ਲੇਕਿਨ ਕਿੱਥੇ ਉਹ ਵਾਅਦੇ ਗਏ ਜਿਹੜੇ ਗਾਂਧੀ ਨੇ ਸੀਸਗੰਜ ਦਿੱਲੀ 'ਚ ਖਲੋ ਕੇ ਕੀਤਾ ਸੀ, ਜਿਹੜਾ 1929 ਚ ਉਹਨੇ ਲਾਹੌਰ 'ਚ ਕੀਤਾ ਸੀ ਕਿ ਕੋਈ ਸੰਵਿਧਾਨ ਭਾਰਤ 'ਚ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਸੋ ਗਾਂਧੀ ਨੇ ਸਿੱਖਾਂ ਨਾਲ ਤਾਂ ਜੋ ਕੀਤਾ ਸੋ ਕੀਤਾ ਹੀ ਹੈ। ਲੇਕਿਨ ਜਦੋਂ ਅਸੀਂ ਅੱਜ ਜੋ ਹਿੰਦੁਸਤਾਨ ਦੀ ਹਕੂਮਤ ਨੇ ਔਰ ਅੱਡ-ਅੱਡ ਹਕੂਮਤਾਂ ਨੇ ਸਿੱਖਾਂ ਦੇ ਨਾਲ ਕੀਤਾ, ਔਰ ਉਹਨੂੰ ਜੇ ਇਸ ਕ੍ਰਾਈਟੇਰੀਆ ਦੇ ਨਾਲ ਦੇਖੋ ਕਿ ਜੀ ਉਹ ਤਾਂ ਇੰਦਰਾ ਗਾਂਧੀ ਨੂੰ ਮਾਰਿਆ ਤੇ ਰਿਐਕਸ਼ਨ ਹੋਣਾ ਹੀ ਸੀ, ਸੋ ਇਹ ਗੱਲ ਇਹੀ ਆਰਗੂਮੈਂਟ ਖਤਮ ਕਰ ਦਿੰਦਾ ਹੈ ਕਿ ਗਾਂਧੀ ਦੇ ਮਰਨ ਦੇ ਉੱਤੇ ਕੋਈ ਬ੍ਰਾਹਮਣਾਂ ਦੇ ਉੱਤੇ ਅਟੈਕ ਨਹੀਂ ਹੋਏ, ਕੋਈ ਉਹਨਾਂ ਦੇ ਖਿਲਾਫ ਕੋਈ ਵਾਇਲੈਂਸ ਨਹੀਂ ਹੋਈ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਹਿੰਦੁਸਤਾਨ ਜਾਂ ਉਹਨਾਂ ਦੇ ਹਾਕਮਾਂ ਨੂੰ ਗਾਂਧੀ ਦਾ ਨਾਂ ਘੜੀਸ ਰਹੇ ਨੇ, ਇੰਦਰਾ ਗਾਂਧੀ ਦਾ ਟੱਬਰ ਵੀ ਘੜੀਸ ਰਿਹਾ, ਉੱਥੇ ਸਾਨੂੰ ਇਸ ਗੱਲ ਦੇ ਉੱਤੇ ਜ਼ਰੂਰ ਜਿਹੜੇ ਸਾਡੇ ਯੋਧੇ ਨੇ ਜਿਨ੍ਹਾਂ ਨੇ ਇਨਸਾਫ ਲੈਣ ਦੇ ਲਈ ਜਿਹੜਾ ਉਹ ਆਪਣੀਆਂ ਜਾਨਾਂ ਦਾਅ ਤੇ ਰੱਖੀਆਂ, ਉਹਨਾਂ ਦੇ ਸਾਹਮਣੇ ਕੋਈ ਮੋਟਿਵ ਐਸਾ ਨਹੀਂ ਸੀ। ਬੇਅੰਤ ਸਿੰਘ ਸਤਵੰਤ ਸਿੰਘ ਨੇ ਸਿਰਫ ਤੇ ਸਿਰਫ ਹਰਮੰਦਰ ਸਾਹਿਬ ਦੇ ਅਪਮਾਨ ਦਾ, ਫੌਜੀ ਹਮਲੇ ਦੇ ਅਪਮਾਨ ਦਾ ਬਦਲਾ ਲੈਣ ਦੇ ਲਈ ਕਾਰਵਾਈ ਕੀਤੀ, ਜਦੋਂ ਕਿ ਨਥੂਰਾਮ ਗੋਡਸੇ ਤਾਂ ਸਾਵਰਕਰ ਦਾ ਹਿੰਦੂਤਵਾ ਦਾ ਏਜੰਡਾ ਜਿਹੜਾ ਉਹਨਾਂ ਨੂੰ ਲੱਗਦਾ ਸੀ ਕਿ ਗਾਂਧੀ ਰੋਕ ਰਿਹਾ। ਹਾਲਾਂਕਿ ਗਾਂਧੀ ਸ਼ੰਕਰਾਚਾਰੀਆ ਤੋਂ ਬਾਅਦ ਮੈਂ ਸਮਝਦਾ ਵੀ ਵੱਡਾ ਹਿੰਦੂ ਲੀਡਰ ਹੈ ਜਿਹਨੇ ਹਿੰਦੂਤਵਾ ਨੂੰ ਲਿਆ ਕੇ ਫਰੰਟ ਬਰਨਰ ਤੇ ਰੱਖਿਆ 1000 ਸਾਲ ਦੀ ਗੁਲਾਮੀ ਤੋਂ ਬਾਅਦ। ਲੇਕਿਨ ਇਹ ਜਿਹੜਾ ਹਾਰਡ ਹਿੰਦੂਤਵਾ ਹੈ ਜਿਨ੍ਹਾਂ ਦਾ ਅੱਜ ਮੇਨ ਪ੍ਰਤੀਨਿਧ ਨਰਿੰਦਰ ਮੋਦੀ ਹੈ, ਇਹਨਾਂ ਨੂੰ ਲੱਗਦਾ ਸੀ ਕਿ ਗਾਂਧੀ ਬੜਾ ਸਲੋ ਹੈ ਔਰ ਇਹਨਾਂ ਦੇ ਅੰਦਰ ਜਿਹੜੀ ਹੈ ਹਿੰਦੂਤਵਾ ਨੂੰ ਵਾਪਸ ਐਸਟੈਬਲਿਸ਼ ਕਰਨ ਦੀ ਜਿਹੜੀ ਇੱਛਾ ਇੰਨੀ ਤੀਬਰ ਸੀ ਕਿ ਜਿਹੜੇ ਗਾਂਧੀ ਦੇ ਤੌਰ ਤਰੀਕੇ ਬੜੇ ਸੋਫਿਸਟੀਕੇਟ ਤਰੀਕੇ ਨਾਲ ਰਾਮ ਰਾਜ ਦੇ ਨਾਂ ਥੱਲੇ ਉਹਨੇ ਆਪਣੇ ਟੈਂਟੇਕਲ ਵਿਛਾਏ ਸੀ, ਉਹਨਾਂ ਨੂੰ ਲੱਗਦਾ ਸੀ ਇਹ ਸੌਫਟ ਹੈ। ਸੋ ਉਹ ਇੱਕ ਆਈਡੀਓਲੋਜੀ ਨੂੰ ਅੱਗੇ ਵਧਾਉਣ ਦੇ ਲਈ ਵਾਇਲੈਂਸ ਦਾ ਸਹਾਰਾ ਸੀ। ਲੇਕਿਨ ਇਹਦੇ ਬਾਵਜੂਦ ਜਿਹੜਾ ਜਦੋਂ ਅਸੀਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦੀ ਗੱਲ ਕਰਦੇ ਹਾਂ, ਉਹ ਪਿਓਰਲੀ ਰਿਲੀਜੀਅਸ ਫੀਲਿੰਗਸ ਜਿਹੜੀਆਂ ਕਿ ਅਟੈਕ ਦਰਬਾਰ ਸਾਹਿਬ ਅਕਾਲ ਤਖਤ ਤੇ ਕਰਨ ਤੋਂ ਬਾਅਦ ਉਹਨਾਂ ਦੀਆਂ ਭੜਕੀਆਂ, ਉਸ ਦਾ ਜਿਹੜਾ ਹਿਸਟੋਰੀਕਲ ਪਰਸਪੈਕਟਿਵ ਸੀ। ਸੋ ਇਹ ਗੱਲ ਜਿਹੜੀ ਹੈ ਸਾਨੂੰ ਯਾਦ ਰੱਖਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜ ਰਹੇ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।